बिस्मिल्लाहिर्रहमानिर्रहीम अस्सलाम वालेकुम तमाम दोस्तों ਨੂੰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਖੁਸ਼ਾਮਦੀਦ ਕਹਿੰਦੇ ਆ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਮਲਾ ਤੇ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਮੁਹੰਮਦ ਸ਼ਰੀਫ ਜਿਹੜੇ ਨੇ ਇਹਨਾਂ ਦਾ ਜਿਹੜਾ ਇਹ ਬਸ਼ਿੰਦੇ ਨੇ ਇਸ ਪਿੰਡ ਦੇ ਔਰ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੀਆਂ 80 ਬਹਾਰਾਂ ਨੇ ਉਹ ਐਸੇ ਪਿੰਡ ਵਿੱਚ ਗੁਜ਼ਾਰੀਆਂ ਤੇ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ 47 ਤੋਂ ਪਹਿਲੇ ਤੁਹਾਡੇ ਪਿੰਡ ਵਿੱਚ ਕਿਹੜੇ ਲੋਕ ਆਬਾਦ ਸਨ गैर मुसलमान के किन्ने घर सन और उन्होंने तुहाडे नाल रहन सहन किस तरह का सी वो की काम करते सन ते तुहाडा उन्हां नाल वसेबा किस तरह का सी ते दोस्तों आओ फिर चाचा होरां नाल गपशप दा आगाज़ करने मुलाकात करने चाचू अस्सलाम वालेकुम। वालेकुम सलाम। चाचू जी सनाओ की नाम है अपना? मोहम्मद शरीफ। ते वाला साहब दा की नाम है? करीम बख्श। ते केड़ी कौम जी अपनी? राजपूत सलारी है। राजपूत सलारी है। इत्थों रहन वाले मले दे ए तुहाडा यानी कि जद्दी पुश्ती जमन भोग तुहाडा ਇਹੀ ਪਿੰਡ ਆ। जी हाँ। ते तुहाडे दादे होरां दा की नाम है जी? मेरे दादे दा नाम जामी सी जी। मशहूर पिंड में जामी खवांदे हन। अच्छा जामी ते नाम जिन्हां दा खूह सी इत्थे निजाम इत्थे खूह दी लवाया जामी वाला खूह मशहूर सी इत्थे। हां इत्थे जी जी ओह अजकल नवां पोच आ गया जी हुण नवीं लगी ठीक है मशीनी निजाम। चाचू असीं जरा तुहानूं पुछना चाहते हैं कि तुहाडी उम्र जिहड़ी है वो किन्नी हो गई है? उम्र मेरी 85 के साल हो गई। 85 साल माशाअल्लाह। हाँ जी। ਜਦੋਂ ਜਾਨੀ ਕਿ ਪਾਕਿਸਤਾਨ ਬਣਿਆ ਤੁਹਾਡੀ 10-11 ਸਾਲ ਉਮਰ ਹੈ ਸੀ? ਜਦੋਂ ਪਾਕ ਆਉ ਇਤਨੀ ਹੈ 10 ਕੇ 11 ਸਾਲ ਹੈ। ਜੀ ਥੋੜੀ ਉਮਰ ਸੀ ਉਦੋਂ। ਥੋੜੀ ਉਮਰ ਸੀ। ਹਾਂ ਅੱਛਾ ਚਾਚੂ ਤੁਹਾਡੇ ਪਿੰਡ ਵਿੱਚ ਉਸ ਵਕਤ ਕੋਈ ਗੈਰ ਮੁਸਲਮ ਲੋਕ ਰਹਿੰਦੇ ਸਨ ਇੱਥੇ? ਹਾਂ ਜੀ ਰਹਿੰਦੇ ਸਨ। ਕਿੰਨੇ ਘਰ ਸਨ? ਹਾਂ 3-4 ਘਰ ਸਨ। ਅੱਛਾ 3 ਘਰ ਹਨ ਲੋਹਾਰ ਤਰਖਾਨ ਸਨ। ਅੱਛਾ ਗੈਰ ਮੁਸਲਮ। ਅੱਛਾ ਫਿਰ ਹਨ ਅਚਮਿਆਰ ਸਨ ਦੀਨਦਾਰ। ਅੱਛਾ ਇਹਨਾਂ ਦੇ ਹਨ 3 ਘਰ ਇਹਨਾਂ ਉਹ ਵੀ ਕੋਈ ਚਲੇ ਗਏ ਨੇ ਇਹ ਘਰ ਤੇ ਆਏ ਇੱਥੇ। ਤੇ ਕੀ ਨਾਂ ਸਨ ਉਹਨਾਂ ਦੇ? ਉਹਨਾਂ ਦੇ ਨਾਂ ਜੀ ਉਹ ਜਿਹੜਾ ਹੈ ਨਾ ਐਡ ਚੂਨੀਆ ਦਾ ਪਿਓ ਦਾ ਨਾਂ ਹੈ ਦਾਸ ਤੇ ਯਾਰ ਦਾਦਾ ਇਹਦਾ ਉਹਦਾ ਨਾਂ ਹੈ ਗੋਲ मैं नाम भुल गया थोड़ा जिहा। कोई गल नहीं काफी उम्र हो गई ना सल जरा। हाँ इस वास्ते बंदा भुल भी जाता है। बहुत ज्यादा उम्र था ਉਹਦਾ ਨਾਂ ਹੈ ਗੋਲਕ। ਅੱਛਾ ਤੇ ਹੋਰ ਕਿੰਨੇ ਘਰ ਸਨ ਜਿਹੜੇ ਕਿੰਨੇ ਨਾਂ ਯਾਦ ਹੈ ਤੁਹਾਨੂੰ? ਨਾਂ ਉਹ ਜਿਹੜੇ 3 ਘਰ ਹਨ 2 ਉਹਨਾਂ ਦੇ ਨਾਂ ਨਹੀਂ ਯਾਦ। ਅੱਛਾ ਉਹਨਾਂ ਦਾ ਨਾਂ ਨਹੀਂ ਯਾਦ। ਹਾਂ ਉਹਨਾਂ ਦੇ ਕੋਈ ਬੱਚੇ ਹੋਣਗੇ ਜਿਹੜੇ ਬੱਚੇ ਛੋਟੇ? ਹਾਂ ਜੀ ਉਹਨਾਂ ਦਾ ਕੋਈ ਨਾਂ ਯਾਦ ਹੋਏ? ਜਿਹੜੇ ਹੁਣ ਨੇ ਨਾ ਜੀ ਇਹ ਚੂਨੀ ਦੇ ਮੁੰਡੇ ਅੱਗੇ ਜੀ ਇੱਕ ਮੁੰਡਾ ਦੇ ਚੂਨੀ ਨਾਲ ਫੌਤ ਹੋ ਗਿਆ। ਅੱਛਾ ਤੇ ਜਿਹੜੇ ਕੁਛ ਸਾਰੇ ਉਹ ਚਲਾ ਗਏ ਸਾਥੋਂ ਗੈਰ ਮੁਸਲਮ ਕੋਈ ਕੁਛ ਰਹਿ ਵੀ ਗਏ ਸਨ? ਗੈਰ ਮੁਸਲਮ ਇਹਨਾਂ ਦਾ ਹੈ ਇੱਕ ਭਰਾ ਜੀ ਇਹਨਾਂ ਦਾ ਚੂਨੀ ਦਾ ਉਹ ਤੁਰ ਗਏ। ਅੱਛਾ ਮੇਰੀ ਥੋੜੀ ਉਮਰ ਸੀ ਅਜੇ। ਤੇ ਇਹਦੇ ਚਿਮਨੋਰੀ ਨੇ ਇੱਥੇ ਇਹ ਨਹੀਂ ਗਏ ਨਾ? ਇਹ ਨਹੀਂ ਗਏ ਇੱਥੇ ਹੀ ਸਨ। ਇੱਥੇ ਅਜੇ ਵੀ ਇੱਥੇ ਰਹਿ ਗਏ ਨੇ? ਉਹ ਇੱਥੇ ਰਹਿ ਗਏ ਨੇ। ਅੱਛਾ ਤੇ ਕਿੰਨੇ ਕੁ ਉਸ ਵਕਤ ਪਿੰਡ ਵਿੱਚ ਇਹ ਖੂਹ ਲੱਗੇ ਸਨ? ਖੂਹ ਜੀ 47 ਤੋਂ ਪਹਿਲੇ ਖੂਹ ਦੇ ਕਿੰਨੇ ਵੜਿਆ ਇਹ ਕਿਆ ਹੈ ਸਾਡਾ ਇਹ ਖੂਹ ਸੀ ਇੱਕ ਜਾਮੀਆਂ ਵਾਲਾ ਖੂਹ ਬਾਬੇ ਜਾਮੀ ਦਾ ਖਵਾਂਦਾ ਇਹ ਜੀ ਫਿਰ ਉਹ ਫਤਿਹ ਮੁੱਲਾ ਨੇ ਬੁਗੀ ਬਾੜੀ ਵਾਲਾ ਖੂਹ ਜੀ ਇੱਕ ਉਹ ਸੀ। ਅੱਛਾ ਫਿਰ ਜਨਾਬ ਜੀ ਇੱਧਰ ਆ ਗਿਆ ਸਾਡੇ ਕੋਲ ਬਾੜੀ ਦਾ ਖੂਹ ਉਹ ਭੋਲੀ ਦਾ ਖੂਹ ਖਵਾਂਦਾ ਸੀ। ਅੱਛਾ ਭੋਲੀ ਦਾ ਖੂਹ। ਭੋਲੀ ਦਾ। ਅੱਛਾ ਉਹ ਮੇਰੇ ਉਹਨੇ ਆਵਾਜ਼ ਨਹੀਂ ਹੋ ਜਾ ਪਾਣੀ ਛਾਣੀ ਆਈ ਵਿੱਚ ਤੁਹਾਨੂੰ ਯਾਨੀ ਕਿ ਹੋਸ਼ ਹੋ ਤੂੰ ਟੰਬਰ ਸੀ ਉਹ? ਹਾਂ ਟੰਬਰ ਸੀ। ਚੱਲਦਾ ਨਹੀਂ ਸੀ? ਹਾਂ ਚੱਲਦਾ ਨਹੀਂ। ਅੱਛਾ ਹੋਰ ਫਿਰ ਅੱਗੇ ਜਾ ਕੇ ਨਾ ਉੱਥੇ ਮੀਆਂ ਫਤਿਹ ਹੋਰਾਂ ਦੇ ਮਾਲੇ ਉਧਰ ਜ਼ਮੀਨ ਇਹਨਾਂ ਦੀ ਚਕਰੋੜ ਦੋਰਾ ਉੱਥੇ ਖੂਹ ਹਨ ਇਹਨਾਂ ਦੇ ਫਤਿਹ ਮੀਆਂ ਫਤਿਹ ਦਾ ਇੱਕ ਤੇ ਫਿਰ ਅੱਗੇ ਇੱਕ ਗੌਰ ਲੰਬੜ ਖੂਹ। ਹਾਂ ਮਗਰਾਮ ਵਾਲਾ ਉਹੀ ਹੈ ਨਾ। ਹਾਂ ਜਿੱਤਾ ਫਤਿਹ ਮੁੱਲਾ ਦਾ ਖੂਹ ਉਹ ਮਗਰਾਮ ਉਹਦੇ ਨਾਲ ਉਹਨਾਂ ਅੱਗੇ ਆ ਜਾਂਦਾ ਸੀ ਉਹਦਾ ਬਾਬੇ ਗੌਰ ਦਾ ਹਾਂ ਲੰਬੜਦਾਰ ਸੀ ਉਹ। ਤੇ ਬਾਗ ਵਿੱਚ ਪਿੰਡ ਵਿੱਚ ਕਿੰਨੇ ਸਨ ਉਸ ਟਾਈਮ? ਬਾਗ ਜੀ 47 ਤੋਂ ਪਹਿਲੇ ਬਾਗ ਜੀ ਬੜੇ ਸਨ। ਹਾਂ ਇਹ ਜਿਹੜਾ ਲੰਬੜਾ ਮਾਲਾ ਸਾਰਾ ਹੀ ਭਰੇ ਬੜੇ ਬਾਗ ਸਨ। ਅੱਛਾ ਜਿੱਥੇ ਉਹ ਮਸ਼ਹੂਰ ਹੈ ਨਾ ਸ਼ਹਿਰੀਆਂ ਕੋ ਪਰਮ ਮਕਾਨ ਇਹਨਾਂ ਬਾਗ ਜੀ ਬਣਾਏ ਨੇ। ਅੱਛਾ ਸਾਰੇ ਵਾਦੀ ਹੋ ਗਈ ਇੱਕ ਹੱਲ ਹੁੰਦੀ ਹੈ ਨਾ ਕਿ ਫਲਾਣੇ ਦਾ ਬਾਗ ਇੱਕ ਫਲਾਣੇ ਦਾ ਬਾਗ ਉਹ ਕਿਹਦਾ ਬਾਗ ਬੜਾ ਬੜੂ ਛੜੇ ਨੇ। ਹਾਂਜੀ ਹੁਣ ਅੱਗੇ ਆਪਣੇ ਲਾ ਜਾਣ ਉਹਨਾਂ ਦੇ ਮਾਲੇ ਤੇ ਜਾਣਾ ਨਹੀਂ ਏਡਾ ਲੰਮਾ ਤੇ
ਉਹ ਬੜਾ ਵੱਡਾ ਬਾਗ ਹੁੰਦਾ ਇਹਨਾਂ ਨੰਬਰਾਂ ਦਾ ਹੀ। ਅੱਛਾ ਮੁਹੰਮਦ ਅਕਬਰ ਸੀ, ਅਲੀ ਅਕਬਰ ਸੀ, ਬੜੇ ਸਨ। ਲਾਣਾ ਨਹੀਂ ਹੈ ਬਿਲਕੁਲ, ਹਾਂ। ਅੱਗੇ ਉਂਗਲ ਵੀ ਨਾ ਆਏ। ਇਹ ਪਤਾ ਨਹੀਂ ਕਿਤੇ ਕਿਤੇ ਸਨ। ਅੱਛਾ ਹਾਂ ਮਸ਼ਹੂਰ ਸੀ ਮੁਹੰਮਦ ਅਕਬਰ ਲੰਬੜਾਂ ਦੇ ਮਾਲੇ, ਅਲੀ ਅਕਬਰ ਸੀ, ਨਾਜ਼ਰ ਸੀ, ਆ ਦੋਏ ਭਰਾ ਸਨ, ਤੇ ਉਹ ਸੀ ਬਹਾਦਰ ਸੀ। ਤੇ ਪਿੰਡ ਵਿੱਚ ਉਸ ਕਬਾਲ। ਵਕਤ ਦੁਕਾਨ ਕਿਹਨੇ ਪਾਈ ਦੀ ਸੀ? ਉਸ ਵਕਤ ਜੀ ਜੀ 47 ਤੋਂ ਪਹਿਲੇ 47 ਤੋਂ ਪਹਿਲਾਂ ਨਾ ਉਹ ਹਿੰਦੂਆਂ ਦੀ ਦੁਕਾਨ ਚੱਲਦੀ ਸੀ। ਉਹਦਾ ਕੀ ਨਾਮ ਹੈ? ਉਹਦਾ ਨਾਂ ਸੀ ਗੰਗਾ। ਗੰਗਾ। ਹਾਂ ਉਹ ਜਿੱਥੇ ਮਸਜਿਦ ਤੇ ਇਸ ਪਾਸੇ ਨਾ ਜਗ੍ਹਾ ਇਹਨਾਂ ਦੀ ਅਲਾਦੀਨ ਉਹਨਾਂ ਦੀ, ਉੱਥੇ ਮਕਾਨ ਉਹ ਕੋਈ ਮੇਰੇ ਜੰਮਣ ਤੋਂ ਪਹਿਲਾਂ ਉਹਨਾਂ ਜਗ੍ਹਾ ਤੇ ਸੀ, ਦੁਕਾਨ ਸੀ। ਅੱਛਾ। ਹਾਂ ਰਿਹਾਇਸ਼ ਰੋਜੀ ਉੱਤੇ ਤੇ ਦੁਕਾਨ ਵੀ ਉੱਥੇ ਤੇ ਚੱਲਦੀ। ਪਿੰਡ ਵਿੱਚ ਜਿਹੜਾ ਨਾਈ ਸੀ ਉਹਦਾ ਕੀ ਨਾਮ ਸੀ ਉਸ ਟਾਈਮ? ਨਾਈ ਜੀ ਜੀ ਪਿੰਡ ਵਿੱਚ ਨਾਈ ਨੇ ਜਿਹੜਾ ਨਾ ਮਾਮੂ ਸੀ, ਮੰਮੂ। ਮਾਮੂ ਇਹ ਮੇਰਾ ਮਨੀਰ ਨਾਈ ਹੈ ਮਨੀਰ ਨਾਈ ਦਾ ਇਹਦਾ ਪਿਓ ਸੀ। ਇਹਦਾ ਪਿਓ ਸੀ। ਹਾਂ ਮੈਂ ਤਾਂ ਕਿਹਾ ਹੁਣ ਜੇ ਮੈਂ ਫੋਟ ਹੋਇਆ ਉਹ। ਅੱਛਾ ਤੁਸੀਂ ਦੇਖੇ ਦਾ ਉਹ? ਹਾਂ ਮੈਂ ਤੇ ਪਿੰਡ ਵਿੱਚ ਕੋਈ ਮੇਲਾ ਹੁੰਦਾ ਸੀ? ਪਿੰਡ ਵਿੱਚ ਬਾਬਾ ਬਹੁਤ ਸਾਰਾ ਮੇਲਾ ਉਸ ਵਕਤ ਤਾਂ ਹੁੰਦਾ ਸੀ ਪਹਿਲੇ ਵੀ? ਨਹੀਂ ਉਸ ਤੋਂ ਬਾਅਦ ਸ਼ੁਰੂ ਹੋਇਆ ਹਾਂ ਉਹ। ਮੈਂ 47 ਤੋਂ ਪਹਿਲੇ ਦੀ ਗੱਲ ਕਰਨਾ ਪਾ। 47 ਪਹਿਲਾਂ ਕੋਈ ਨਹੀਂ ਮੇਲਾ। ਕੋਈ ਨਹੀਂ ਮੇਲਾ? ਨਹੀਂ ਤੇ ਕੋਈ ਪਹਿਲਵਾਨ ਐਸੀ ਪਿੰਡ 'ਚ ਪਹਿਲਵਾਨ ਕੋਈ ਨਹੀਂ ਸੀ ਪਿੰਡ। ਆਲੇ ਦੁਆਲੇ ਦੇ ਕਿਸੇ ਪਿੰਡ ਵਿੱਚ? ਨਹੀਂ ਇੱਥੇ ਕੋਈ ਨਹੀਂ। ਤੇ ਇਸ ਤੁਹਾਡੇ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦਾ ਕੀ ਨਾਂ ਨੇ? ਉਹਨਾਂ ਦੇ ਪਿੰਡ ਨੇ ਚੱਕ ਵਿਚਲਾ ਹੋ ਗਿਆ, ਠੀਕ ਹੈ। ਅੱਗੇ ਸਕਰੋੜ ਹੋ ਗਿਆ। ਕਰੋੜ ਹੋ ਗਿਆ। ਸਕਰੋੜ ਹੋ ਗਿਆ, ਦੋ ਪਿੰਡ ਨੇ ਲੈੜੀਆਂ, ਠੀਕ ਹੈ। ਨਿੱਕੀ ਲੈੜੀ ਵੱਡੀ ਲੈੜੀ। ਠੀਕ ਹੈ। ਇਧਰ ਨੂੰ ਉਹ ਵਿਆਹ ਦੋ ਇੱਧਰ ਨੂੰ ਆਈ ਹੈ, ਸੁਪਾਲ ਹੋ ਗਿਆ, ਠੀਕ ਹੈ। ਨਾਲ ਅੱਗੇ ਮੋਗਾ ਹੋ ਗਿਆ, ਠੀਕ ਹੈ। ਮੋਗੇ ਨਾਲ ਦਿਉਲੀ ਹੋ ਗਈ ਆ। ਦਿਓਲੀ ਹੋ ਗਈ, ਠੀਕ ਹੈ। ਅੱਛਾ ਫਿਰ ਉਹਨੇ ਨਾਲ ਆ ਉਹਨਾਂ ਨਤਰਾਲ ਹੋ ਗਿਆ। ਇਹ ਕਿਹੜਾ ਪਿੰਡ ਜਿਹੜਾ? ਇਹ ਜਿਹੜਾ ਜੀ ਜੀ ਇਹ ਬਡਿਆਲ ਹੀ ਬਡਿਆਲ ਸੀ, ਹਾਂ ਠੀਕ ਹੈ। ਬਡਿਆਲ ਹੈ। ਠੀਕ ਹੈ। ਇਹਦੇ ਨਾਲ ਉਹ ਅਗਲਾ ਜਿਹੜਾ ਮੋਗਾ ਆ। ਤੇ ਪਿੰਡ ਵਿੱਚ ਉਸ ਵਕਤ ਜਿਹੜੇ ਸਿਰ ਕੱਢਦੇ ਜ਼ਿਮੀਂਦਾਰ ਦਾ ਸਨ, ਹਾਂ। ਉਹਨਾਂ ਦੀ ਬੜੀ ਬੜੀ ਜ਼ਮੀਨਾਂ ਸਨ, ਚੰਗੀਆਂ ਜੋਗਾਂ ਹਨ, ਹਾਂ ਉਹ ਕੌਣ ਕੌਣ ਸਨ? ਉਸ ਵਕਤ ਸਾਡੀ ਮੇਰਾ ਅੱਲਾ ਬਖਸ਼ ਕੇ ਦਾਦਾ ਸੀ, ਉਹਦੀ ਜ਼ਮੀਨ ਸੀ, ਹਾਂਜੀ। ਬਾਬੇ ਜਾਮੀ ਬੜਾ ਦੀ? ਮਾਲਕ ਸੀ ਉਹ। ਬਾਬੇ ਜਾਮੀ ਦੀ ਹਾਂ ਕਿੰਨੀ ਕੁ ਜ਼ਮੀਨ ਸੀ? ਬੜੀ ਕੋਈ ਮੇਰਾ ਉਸ ਵਕਤ 5 ਕਮਾਂ ਜ਼ਮੀਨ ਹੈ ਸੀ ਉਹਦੀ। 5 ਕਮਾਂ, ਇੱਕ ਉਸ ਮਰਬੇ ਦੇ ਮਾਲਕ ਸਨ ਹੈ? ਹਾਂ ਮੇਰਾ ਬੇ ਤੇ ਕਿੰਨੀਆਂ ਕੁ ਜੋਗਾਂ ਰੱਖੀ ਜਾਂ? ਉਹ ਕੱਲਾ ਹੀ ਪੁੱਤਰ ਹੈ, ਉਹਦਾ ਪਿਓ ਸੀ, ਮੈਂ ਕੋਈ ਭਰਾ ਨਹੀਂ ਰੱਖਿਆ ਵੀ ਹੈ ਹੀ ਨਹੀਂ ਸੀ, ਇੱਕ ਹੀ ਜੋਗ ਸੀ? ਕੱਲਾ ਤੇ ਇੱਕ ਹੀ ਜੋ ਸੀ। ਮਤਲਬ ਇਹ ਵੀ ਮੈਂ ਲੋਕਾਂ ਦਾ ਗੱਲਾਂ ਕਰਦਾ, ਦੋ ਜੋਗਾਂ ਦੇ ਡੰਗਰ ਹਾਂ ਰੱਖੇ ਸਨ, ਹਾਂਜੀ। ਸਾਰੀ ਜਿਹੜੀ ਹਾਲ ਬਣਦਾ ਸੀ, ਇਹ ਬਾਰੀ ਬਾਰੀ ਜੋਗਾਂ ਕਿ ਨੂੰ ਮਿਹਨਤੀ ਬੰਦਾ ਸੀ, ਮਿਹਨਤੀ ਮਿਹਨਤੀ ਬੰਦਾ। ਤੇ ਬੜੀ ਉਹਨਾਂ ਦੀ ਗੱਲਾਂ ਹੈ। ਤੁਸੀਂ ਆਪਣੀ ਅੱਖੀ ਦੇਖਿਆ ਉਹਨਾਂ ਨੂੰ ਕੰਮ ਕਰਦਿਆਂ? ਮੈਂ ਉਹਦੀ ਛੋਟਾ ਹਾਂ ਤੇ ਕੋਈ ਯਾਦ ਆ ਕਿ ਉਹ ਢੱਗੇ ਰੰਗ ਕਿੱਸਾਂ ਦੇ ਹਨ ਢੱਗਿਆਂ ਦੇ? ਨਹੀਂ ਟੱਗਾ ਰੰਗ ਨਹੀਂ ਪਤਾ, ਮੈਂ ਕਦੇ ਗਿਆ ਨਹੀਂ ਹਾਂ ਦੂਰ ਤੱਕ। ਅੱਛਾ ਅੱਛਾ, ਹਾਂ ਠੀਕ ਹੈ। ਇੱਕ ਟੱਗਾ ਮੈਂ ਤਾਂ ਕਹਿਆ ਗੋਰਾ ਜਿਹਾ ਸੀ, ਉਹ ਉਹਨਾਂ ਕਰਜ਼ਾ ਲੈਣਾ ਹੀ ਨਾ ਸ਼ਾਮਾਂ ਕੋਲੋਂ ਦਰਮਾਨ, ਉਹ ਮਸ਼ਹੂਰ ਸੀ ਸ਼ਾਹ। ਆਹਾ ਨਾਗਰ ਸ਼ਾਹ। ਹਾਂ ਲੱਗ ਜਾ ਉਹਦਾ ਉਹ ਟੱਗਾ ਮੈਂ ਤੱਕਿਆ ਉਹਦੇ ਕੋਲ ਮੇਰੀ ਇਹ ਸੰਭਾਲ ਦੇ ਵਿੱਚ। ਉਹ ਫਿਰ ਸ਼ਾਹ ਨੂੰ ਉਹਨੇ ਕਰਜ਼ੇ ਦੇ ਵਿੱਚ ਲਾ ੜੇ। ਫਿਰ ਇਹ ਨਹੀਂ ਕਿ ਉਹ ਕਰਜ਼ੇ 'ਚ ਹੀ ਖੱਪ ਹਾਂ ਗਿਆ? ਉਹ ਟੱਗਾ ਦੇ ਆ। ਠੀਕ ਉਹ ਟੱਗਾ ਵੇ ਇਹਨਾਂ ਨੇ ਐ ਨਹੀਂ ਆ ਮੰਨਾ ਲੰਬੜ ਹੁੰਦਾ ਸੀ, ਜੀ ਜੀ। ਉਹਨਾਂ ਖਰੀਦ ਲਿਆ। ਅੱਛਾ ਉਹ ਹੁਣ ਬੰਦੇ ਨੇ ਪਤਾ ਨਹੀਂ ਮਰ ਗਿਆ ਬਾਅਦ ਚ ਕੀ ਹੋਇਆ। ਠੀਕ ਹੈ। ਹਾਂ ਤੇ ਪਿੰਡ ਵਿੱਚ ਉਸ ਵਕਤ ਅਗਰ ਕੋਈ ਬਿਮਾਰ ਹੋ ਜਾਂਦਾ ਸੀ ਤੇ ਡਾਕਟਰੀ ਦਾ ਕੀ ਨਿਜ਼ਾਮ ਸੀ? ਕੋਈ ਕੀਮ ਸੀ ਮੈਂ ਸੀ? ਕੋਈ ਇੱਥੇ ਨਿਜ਼ਾਮ ਨਹੀਂ ਸੀ ਉੱਥੇ। ਅਤੇ ਗੰਗਾ ਗੰਗਾ। ਉਹ ਦੁਕਾਨ ਜੀ ਭਾਈ, ਜੀ ਜੀ। ਉਹਦਾ ਕਹਿੰਦੇ ਚਾਚਾ ਹੀ ਕੀ ਆ, ਉਹਦਾ ਨਾਂ ਹੀ ਰਾਲਾ। ਰਲਾ। ਉਹ ਕੀਮ ਗਤੀ ਕਰਦਾ ਸੀ, ਅੱਛਾ ਰਲਾ ਯਾਨੀ ਕਿ ਕੀਮ ਸੀ? ਆਰੀ ਕੀਮ ਸੀ। ਉਹ ਇੱਥੇ ਘਰ ਸੀ ਉਹਨਾਂ ਦਾ, ਜਿੱਥੇ ਆ ਕਿੰਨੀਆਂ ਕੁ ਮਸੀਤਾਂ ਹਨ ਪਿੰਡ 'ਚ ਉਸ ਟਾਈਮ? ਮਸਜਿਦ ਇੱਕ ਹੈ ਸਾਡੀ, ਆ ਵੱਡੀ ਮਸਜਿਦ ਹੈ। ਜਾਮਿਆ ਮਸਜਿਦ? ਹਾਂ ਜਾਮੇ ਮਸਜਿਦ ਇਹ ਵੱਡੀ। ਇੱਕ ਹੀ? ਅੱਛਾ ਤੇ ਇੱਥੇ ਨਾਲ ਦੇ ਛੋਟੀ ਜਿਹੀ ਮਸਜਿਦ ਸੀ। ਹਾਂ ਜਿੱਥੇ ਅੱਲਾ ਲੋਕ ਦੀ ਘਰ ਹੈ। ਲੋਕ ਦੇ ਕਾਦ ਹਾਂ ਅੱਛਾ ਇੱਥੇ ਆ ਨਾ ਮਸਜਿਦ, ਜੀ ਜੀ ਜੀ। ਉਹੀ ਉਹਨੇ ਨਾ ਬਦਲ ਲਈ ਹੋਣੀ ਹੈ। ਹਾਂਜੀ। ਅੱਛਾ ਤੇ ਫਿਰ ਇੱਕ ਮਸਜਿਦ ਉਹ ਪਰਾਂ ਲੰਬੜਾਂ ਦੇ ਲੰਬੜਾਂ ਘਰ। ਦੇ ਵਾਲੇ। ਹਾਂ ਤੇ ਇਤਰਾ ਕੋਈ ਮਸਜਿਦ ਯਾਦ ਹੈ ਕਿ ਉਸ ਵਕਤ ਮੌਲਵੀ ਕੌਣ ਸੀ ਮਸੀਤੇ? ਕੌਣ ਪੜ੍ਹਦਾ ਸੀ ਨਮਾਜ਼? ਮੌਲਵੀ ਬੜੇ ਬਦਲ ਨੇ। ਹਾਂ ਕੋਈ ਯਾਦ ਹੋਏ ਕਿਸੇ ਦਾ ਨਾਮ ਲਵਾਂ? ਨਾ ਨਹੀਂ ਬੰਦਾ। ਨਹੀਂ ਯਾਦ। ਹਾਂ ਪਿੰਡ 'ਚ ਸਕੂਲ ਆਇਆ ਸੀ ਕੋਈ ਉਸ ਟਾਈਮ? ਹਾਂ ਸਕੂਲ ਆ ਬਣਿਆ, ਕੋਈ ਨਹੀਂ ਇਹਨੇ ਹੁਣ ਬਣਿਆ ਸਕੂਲ। ਆ ਹੁਣ ਜੇ ਬਣਿਆ ਨਾ, ਉਸ ਵਕਤ ਕੋਈ ਨਹੀਂ ਸੀ? ਜਦੋਂ ਮੈਂ ਮਤਲਬ ਨੇ ਮੈਂ ਕੇ ਜੇ ਭਰਤੀ ਹੋਇਆ ਜਾ ਕੇ ਫੌਜ ਚ, ਹੂੰ 18 ਸਾਲ 18 ਸਾਲ ਉਮਰ, ਉਦੋਂ ਕੋ 2-4 ਸਾਲ ਪਹਿਲੇ ਬਣਿਆ। ਅੱਛਾ ਹਾਂ ਯਾਨੀ ਕਿ ਇਹ 47 ਤੋਂ ਪਹਿਲੇ ਸਕੂਲ ਇਸ ਨਹੀਂ ਪਿੰਡ ਕੋਈ ਵਿੱਚ ਹੈ ਨਹੀਂ ਸੀ? ਨਹੀਂ ਕੋਈ। ਜਿਹੜੇ ਪਿੰਡ ਦੇ ਬੱਚੇ ਸਨ ਉਹ ਕਿੱਥੇ ਜਾਂਦੇ ਰਹੇ ਨੇ ਪੜ੍ਹਨ ਵਾਸਤੇ? ਉਹਨਾਂ ਬਾਅਦ ਘੱਟ ਲੋਕ ਪੜਾਉਂਦੇ ਹਨ, ਹਾਂ ਜਾਂ ਉੱਪਰ ਜਾ ਕੇ ਜਾਂਦੇ ਹਨ ਪੜਨ, ਤੇ ਜਾਂ ਉਹ ਦਰਮਾਨ। ਅੱਛਾ ਆਪੇ ਕੀ ਦੱਸੋ ਜਰਾ ਸਾਨੂੰ ਕਿ ਪਿੰਡ ਵਿੱਚ ਉਸ ਟਾਈਮ ਕਿਸੇ ਕੋਲ ਗੱਡਾ ਆਇਆ ਸੀ ਪਿੰਡ 'ਚ? ਗੱਡਾ ਹੈ ਉਹ ਕਹਿੰਦਾ ਰੱਖਦਾ ਸੀ? ਐ ਨਾ ਨਹੀਂ ਕਰਦਾ ਕਿਹਨਾਂ ਨੇ? ਤੇਰਾ ਯਾਰ ਨਾ, ਤੇਰੇ ਦਾਦੇ ਲੱਗਦੇ ਨੇ ਆ ਤਾਜ ਦੇ ਭਰਾ ਹਨ, ਰੋਸ਼ਨ ਸੀ। ਫਿਰ ਉਹ
ਜਿਹੜਾ ਯਾਨੀ ਕਿ ਮਾਸਟਰ ਭੂਟੇ ਦਾ ਬਾਪ ਸੀ। ਵਾਲਦ ਸਾਹਿਬ ਜਿਹੜੇ ਹਨ ਆਹ ਉਹਨਾਂ ਨੇ ਨਾਂ ਰੱਖਿਆ। ਹਾਂ ਇਹ ਵੱਖਰਾ ਹੀ ਤੁਹਾਡੇ ਜਿਹੜਾ ਦਾਦਾ ਨੇ ਇਹ ਤਾਜ ਹਾਂ ਇਹ ਲਾਦਾ ਸੀ। ਇਹ ਤੇਰਾ ਯਾਰ ਭਰਾ ਇਕੱਠੇ ਨੇ ਇਹ ਦੋ ਜੱਲਾ ਨਹੀਂ ਬਾਈ ਸੀ ਰਹਿੰਦੀ ਦੋ ਗੱਲਾਂ ਦੀ ਬਾਈ ਦੋਵਾਂ ਯਾਨੀ ਦੀ। ਕਿ ਦੋ ਜੋਗਾ ਸਨ। ਦੋ ਜੋਗਾਂ ਤੇ ਗੱਡਾ ਵੀ ਰੱਖਿਆ ਸੀ। ਠੀਕ ਕਿਤੇ ਉਹ ਰੋੜੀ ਛੋੜੀ ਪਾਣੀ ਹੁੰਦੀ ਹਾਰ ਸ਼ਾਲ ਉਹਨਾਂ ਜ਼ਮਾਨੇ 'ਚ ਰੂੜੀਆਂ ਭਾਂਡਿਆਂ 'ਚ ਪੈ ਗਈਆਂ 'ਚ ਹਾਂ। ਉਹ ਗੱਡੇ ਭਰ ਕੇ ਲਾਏ ਨਾ ਉਹ ਉੱਥੇ ਮਗਰਾਮ ਤੱਕ ਜਾਂਦਾ ਸੀ ਗੱਡਾ। ਪਿੰਡ ਵਿੱਚ ਉਦੋਂ ਕਿਹੜੀ ਕਿਹੜੀ ਫਸਲ ਹੁੰਦੀ ਸੀ? ਫਸਲ ਉਦੋਂ ਦੀ ਸੀ, ਕਣਕ ਹੁੰਦੀ ਸੀ, ਹਾਂ ਛੋਲੇ ਹੁੰਦੇ ਚਣੇ। ਠੀਕ ਹੈ। ਕਣਕ ਦੇ ਵਿੱਚ ਬੀਜ ਲੈਣੇ ਜਾਂ ਵੱਖਰੇ ਬੀਜ ਲੈਣੇ ਇਹ ਉਹਨੇ। ਅੱਛਾ ਫਿਰ ਜਨਾਬ ਜੀ ਖੇਤਰ ਝਾੜ ਗਏ ਤਾਂ ਲੋਕ ਥੋੜ੍ਹ ਜਾਣਾ ਕਣਕ ਨਹੀਂ ਹੁੰਦੀ ਉਹ ਵੀ ਜਿਉਂ ਵੀ ਜਿਹੜੇ ਉਹ ਆਪਣੇ ਬੀਜੇ ਨੇ ਬਾੜੇ ਆਇਆ ਫਿਰ ਆਟੇ ਪਿਆ ਕੇ ਰੋਟੀਆਂ ਪਕਾ ਕੇ ਖਾਣੀਆਂ। ਮਸਰ ਹੁੰਦੇ ਹਨ, ਮਸਰਾਂ ਦੀ ਰੋਟੀਆਂ ਵੀ ਖਾਧੀਆਂ ਨੇ, ਦਾਲ ਪਕਾਉਂਦੇ ਹਨ, ਕਣਕ ਹੁੰਦੀ ਸੀ। ਅੱਛਾ ਫਿਰ ਅੱਗੇ ਜਾਂ ਵੇਲੇ ਸੌਣੀ ਦਾ ਫਸਲ ਆ ਗਿਆ, ਸੌਣੀ ਦਾ ਬਾਜਰਾ, ਮਕਈ ਹੁੰਦੀ ਸੀ। ਅੱਛਾ ਇਹ ਬਾਜਰੇ ਮਕਈ ਦੇ ਵਿੱਚ ਨਾ ਮਾਂ ਬੀਜਦੇ ਸਨ ਵੀ ਕੰਗਣਾ ਬੀਜ ਛੱਡਦੇ ਨੇ ਵਿੱਚ ਸੱਟਾ ਮਾਰ ਛੱਡਣਾ। ਠੀਕ ਹੈ। ਉਹ ਕੰਗਣਾ ਜਿਹੜਾ ਉਹਦੀ ਦਾਲ ਬਣਦੀ? ਨਹੀਂ ਉਹ ਚੌਲ ਪਕਾਉਂਦੇ ਹਨ, ਚੌਲ ਪਕਾਉਂਦੇ ਹਨ ਕੰਗਣੇ ਦੇ। ਐਵੇਂ ਰੁੱਖੇ ਜਿਹੇ ਚੌਲ ਹੁੰਦੇ ਤੇ ਹਨ। ਮੁੰਜੀ ਵਗੈਰਾ ਉਸ ਟਾਈਮ ਨਹੀਂ ਹੁੰਦੀ ਇੱਥੇ? ਮੁੰਜੀ ਹੁੰਦੀ ਥੋੜੀ ਹੁੰਦੀ ਆ ਇਲਾਕਾ ਜਿਹੜਾ ਸਾਰਾ ਮੁੰਜੀ ਦਾ ਹੀ। ਇਹ ਤਾਂ ਬਹੁਤੇ ਕਮਾਦ ਹੁੰਦੇ ਹਨ। ਕਮਾ ਜ਼ਿਆਦਾ ਹਾਂ ਇੱਥੋਂ ਲੈ ਮੁੰਜੀ ਦੀ ਕੇ ਯਾਨੀ ਕਿ ਰਿਵਾਜ ਕੰਮ ਸੀ। ਹਾਂ ਇੱਥੋਂ ਲੈ ਮੈਂ ਕੇ ਸੁਣਿਆ ਕੁਝ ਬਜ਼ੁਰਗ ਕਹਿੰਦੇ ਨੇ ਕਿ 47 ਤੋਂ ਪਹਿਲੇ ਇੱਧਰ ਰਿਵਾਜ ਕੰਮ ਸੀ ਮੁੰਜੀ ਦਾ। ਪਤਾ ਨਹੀਂ ਲੋਕਾਂ ਨੂੰ, ਜਦੋਂ ਲੋਕ ਉਧਰੋਂ ਇੱਧਰ ਆਏ ਨੇ ਨਾ ਉਹਨਾਂ ਆ ਕੇ ਫਿਰ ਜਾਚ ਦੱਸੀ ਹੈ ਕਿ ਮੁੰਜੀ ਕਿਸ ਤਰ੍ਹਾਂ ਕਰਾਈ ਜਾਂਦੀ ਹੈ। ਫਿਰ ਇੱਥੇ ਮੁੰਜੀ ਘੱਟ ਲੱਗਦੀ ਹੈ। ਜੀ ਜੀ ਹਾਂ ਇਹ ਜਿਹੜੀ ਜ਼ਮੀਨ ਹੈ ਸਾਰੀ ਮੁੰਜੀ ਵਾਲੀ ਸੀ। ਹਾਂਜੀ ਉਹ ਕਮਾਦ ਬੀਜਦੇ ਹਨ। ਕਮਾ ਜ਼ਿਆਦਾ ਫਿਰ ਇੱਥੋਂ ਲਾ ਕੇ ਪਿੰਡ ਕੋਲ ਲਾ ਕੇ ਉਹ ਵਡਿਆ ਰੱਖ। ਤੇ ਇੱਕ ਮਨ ਜਿਹੜਾ ਗੋੜ ਸੀ ਉਹਦੀ ਤਕਰੀਬਨ ਕਿੰਨੀ ਕੁ ਕੀਮਤ ਸੀ ਉਸ ਟਾਈਮ? ਉਹਦੀ ਯਾਦ ਥੋੜੀ ਗੱਲ ਨਹੀਂ ਹੁਣ ਮੈਨੂੰ ਯਾਦ ਨਹੀਂ ਇੰਨਾ ਰਿਹਾ। ਇਹੋ ਕੋਈ 10 ਰੁਪਏ ਮੰਨਦੀ ਹੋਏਗੀ ਜਾਂ 12 ਰੁਪਏ ਮੰਨਦੀ। ਠੀਕ ਹੈ। ਹਾਂ ਇਹ ਤੋਂ ਬਹੁਤੀ ਨਹੀਂ ਹੁੰਦੀ। ਠੀਕ। ਅੱਜ ਕੱਲ੍ਹ ਕੀਮਤਾਂ ਬੜੀਆਂ ਨੇ। ਤੇ ਉਹ ਵਕਤ ਚੰਗਾ ਸੀ ਕਿ ਹੁਣ ਵਾਲਾ ਚੰਗਾ ਹੈ? ਨਹੀਂ ਇਹ ਬਕਦਾ ਜਿਹੜਾ ਨੇ ਇਹ ਅਸਲੀ ਮੈਂ ਤਾਂ ਇਹਨਾਂ ਚੰਗਾ। ਚੰਗਾ ਹੈ। ਹਾਂ ਫਿਰ ਕਮਾਈ ਕਰਦੇ ਵੇ ਹੁੰਦੇ ਸਾਰੇ ਲੋਕਾਂ ਜ਼ਮੀਨਾਂ ਨਹੀਂ, ਜ਼ਮੀਨਾਂ 'ਚੋਂ ਖਾਣਾ ਹਾਂ ਕਮਾ ਕੇ ਲਿਆਉਂਦੇ ਪਏ ਨੇ, ਚੰਗੇ ਕੰਮ ਕਰਦੇ ਨੇ। ਇਹ ਮੁੰਡਿਆਂ ਨੇ ਅੱਜ ਬਾਹਰ ਕਮਾਉਂਦੇ ਲਿਆਉਂਦੇ ਪੈਸੇ, ਮਕਾਨ ਵੀ ਆਪਣੇ ਬਣਾਏ। ਤੁਹਾਡਾ ਕਹਿੰਦਾ ਮਤਲਬ ਹੈ ਕਿ ਹੁਣ ਪੈਸੇ ਜ਼ਿਆਦਾ ਨੇ? ਹਾਂ ਪੈਸੇ ਬਹੁਤੇ ਨੇ। ਹਾਂ ਠੀਕ ਹੈ। ਹਾਂ ਤੇ ਇਹ ਨਾ ਵਾਲੇਕੁਮ ਸਲਾਮ। ਹੁਣ ਇਸ ਵਕਤ ਇਹ 76 ਵਿੱਚ ਆਣ ਕੇ ਵਿਸਾਖ 'ਚ 76 ਦੇ ਵਿੱਚ ਸਾਰੇ ਲੋਕ ਮੁੱਲ ਲੈ ਕੇ ਖਾਂਦੇ ਹਨ। ਤੇ ਪਿੰਡ ਵਿੱਚ ਉਦੋਂ ਕੋਈ ਖਰਾਸ ਵਗੈਰਾ ਸੀ? ਖਰਾਸ ਆਏ ਸੀ, ਕਿੰਨੇ ਖਰਾਸ ਹਨ? ਇੱਕੋ ਹੀ ਖਰਾਸ, ਦੋ ਖਰਾਸ ਆਣਾ ਬਸ। ਹੂੰ ਇਹ ਕਹਿ ਦੇ ਇੱਕ ਉੱਥੇ ਅੱਲਾ ਲੋਕ ਬੁਗੇ ਅੱਗੇ ਨਾ ਚੁਕਾਨ ਦਾ ਵੱਡਾ ਆ ਉੱਥੇ ਉਹ ਲਾਇਆ। ਖਰਾਸ ਦਾ ਕੀ ਰਿਵਾਜ ਸੀ ਕਿ ਉਹ ਮਸਲ ਕਿੰਨ ਲਾਇਆ ਹੁੰਦਾ ਸੀ ਤੇ ਉਹਦੇ ਕੀ ਉਹ ਵੀ ਹੈ ਨਾ ਹਿੰਦੂ ਲੋਹਾਰ ਤਰਖਾਨ ਤਾਂ ਜਿਹਨਾਂ ਉਹਦਾ ਕੀ ਨਾਂ ਲਾਇਆ। ਸੀ? ਉਹਦਾ ਨਾਂ ਸੀ ਕਿਸ਼ਨ ਨਾਂ ਸੀ, ਮੁੰਡਾ ਜਿਹਾ ਉਦੋਂ ਮਿਲਕੀ ਨੇ ਜਿਹੜਾ ਉਹ ਵੀ ਤਰਖਾਨ ਜੋ ਵੱਖਰਾ ਸੀ। ਹਾਂ ਸਹੀ ਸਹੀ। ਉਹ ਜਿਹੜਾ ਹੈ ਨਾ ਕਿਸ਼ਨ ਹਾਂ ਉਹਦਾ ਪਿਓ ਵੱਖਰਾ ਸੀ। ਉਹਨਾਂ ਦਾ ਪਿਓ ਵੱਖਰਾ ਹਾਂ ਸੀ। ਤੇ ਉਹ ਕਿਸ਼ਨ ਜਿਹੜਾ ਹੈ ਇੱਕ ਨਾ ਖਰਾਸ ਸੀ ਨਾ ਲਾਇਆ ਸੀ। ਹਾਂ ਤੇ ਇੱਕ ਇਹਨਾਂ ਲਾ ਇਹ ਨੰਦੂ ਇੱਥੇ ਰਾਮ ਦਾ ਨੰਦੂ ਰਾਮ ਨੰਦੂ ਸੀ। ਰਾਮ। ਨੰਦੂ ਰਾਮ ਲਾਇਆ ਉਹ ਇਹਨਾਂ ਤੇ ਦਾਰੇ ਲਾ ਰਹੇ। ਤੇਰੇ ਲਾਇਆ ਹਾਂ ਉਹ ਫਿਰ ਲੋਕ ਆਪਣੀ ਜੋਗ ਲੈ ਕੇ ਜਾਂਦੇ ਰਹੇ ਨੇ ਪੀਣ ਆਪਣੀ ਜੋਗ ਲੈ ਕੇ ਜਾਂਦੇ ਹਨ। ਇਹ ਆਟਾ ਕੱਢ ਲੈਂਦੇ ਹਨ, ਇਹ ਨਹੀਂ ਕਿ ਪੜ ਲੈਂਦੇ ਹਨ। ਪੜ ਲੈਂਦੇ ਹਨ। ਹਾਂ ਠੀਕ। ਹਾਂ ਤੇ ਭੱਠੀ ਆਹੀ ਕਿ ਲਾਈ ਦਾਣੇ ਭੁੰਨਣ ਵਾਲੀ? ਪੱਠੀ ਉਹ ਚਿਮੰਡੇ ਆ ਮਾਂ ਪਿਓ ਉਹਨਾਂ ਲਾਈਏ। ਅੱਛਾ ਉਹਨਾਂ ਲਾਈ ਦੀ ਹਾਂ ਉਹਨਾਂ ਲਾਈਏ ਦਾਣੇ ਪਾਉਂਦੇ ਹਨ। ਠੀਕ ਹੋ ਗਿਆ। ਹਾਂ ਤੇ ਤੁਹਾਨੂੰ ਮੌਕਾ ਮਿਲਿਆ ਸਕੂਲ ਵਗੈਰਾ ਜਾਣ ਦਾ? ਨਹੀਂ ਮੈਨੂੰ ਕੋਈ ਮੇਰੇ ਭਰਾ ਮੇਰਾ ਪਿਓ ਨੇ ਹੈ ਉਹ ਵੀ ਪੜ੍ਹੀ ਸੀ ਉਹ ਜ਼ਮਾਨੇ ਦੇ ਵਿੱਚ ਨਾ ਉਹ ਬਾਈ ਜੋਤੀ ਕਰਦਾ ਹੈ। ਅਸੀਂ ਬਸ ਮੈਂ ਇਸ ਤਰ੍ਹਾਂ ਹੀ ਉਹਨਾਂ ਨਾਲ ਗਦਾਰ ਕੰਮ ਕਰਾਂਗੇ। ਬਾਪੂ ਨੇ ਕਿੰਨੇ ਕੁ ਜੋਗਾ ਰੱਖੀ ਦਾ? ਤਿੰਨ ਬੜੇ ਵਾਲ ਸਾਹਿਬ ਨੇ। ਮੇਰੇ ਬਾਲ ਨਾਲ ਇੱਕ ਮੱਝ, ਇੱਕ ਜੋਗ ਸੀ ਤੇ ਇੱਕ ਮੱਝ ਸੀ। ਇਹ ਮਿੱਸੀ ਜੋਗੀ? ਹਾਂ ਅੱਛਾ। ਤੇ ਉਹਦੇ ਨਾਲ ਮੈਂ ਕੰਮ ਸ਼ਮ ਕਰਾਨਾ ਹਾਂ। ਤੇ ਬਾਅਦ 'ਚ ਫਿਰ ਤੁਸੀਂ ਭਰਤੀ ਹੋ ਗਏ ਹੋ? ਬਾਅਦ ਵਿੱਚ ਭਰਤੀ ਹੋ ਗਿਆ ਮੇਰਾ ਪਿਓ ਫੌਜ 'ਚ? ਫੌਜ 'ਚ ਭਰਤੀ ਹੋ ਗਿਆ। ਤੇ ਪਹਿਲੀ ਤਨਖਾਹ ਜਿਹੜੀ ਤੁਹਾਡੀ ਤੁਸੀਂ ਕਿੰਨੀ ਲਈ ਸੀ? ਪਹਿਲੀ ਤਨਖਾਹ ਥੋੜੀ ਹੋਣਾ 32 ਰੁਪਏ ਤਨਖਾਹ ਜੋ 32 ਰੁਪਏ ਤਨਖਾਹ। ਜੇ ਭਰਤੀ ਹੋ ਗਿਆ ਉਹਨੇ ਜਾਣਾ ਹੈ। ਉਸ 32 ਰੁਪਏ ਦੇ ਵਿੱਚ ਗੁਜ਼ਾਰਾ ਹੋ ਜਾਂਦਾ ਸੀ ਪੂਰੇ ਮਹੀਨੇ ਦਾ? ਮਤਲਬ ਕਿ ਮਾਂ ਪਿਓ ਵੀ ਕਮਾਉਂਦਾ ਸੀ ਨਾ, ਪਿਓ ਵੀ ਕਮਾਉਂਦਾ ਜੀ ਸੀ ਜੀ ਜੀ। ਤੇ ਬੱਕਰ ਸਕਰ ਜਿਹੜੇ ਕੋਈ ਪੈਸੇ ਥੋੜੇ ਬਹੁਤ ਬਚੇ ਉਹਨਾਂ ਨੂੰ ਦੇ ਛੱਡਣੇ ਲਿਆ ਕੇ ਯਾਨੀ ਕਿ ਵਿੱਚੋਂ ਪੈਸੇ ਤੁਸੀਂ ਬਚਾ ਕੇ ਵਾਲਦਾਂ ਨੂੰ ਵੀ ਦਿੰਦੇ ਆਦੇ ਰਹੇ? ਨੇ। ਮਾਸ਼ਾਅੱਲਾ ਜੀ। ਅੱਛਾ ਥੋੜੇ ਬਚਾ ਚਲੋ 150 ਬੱਚਾ ਦੇ ਛੜਿਆ ਉਹਨਾਂ। ਫਿਰ ਜਨਾਬ ਜੀ ਇਹ ਥੋੜ੍ਹੇ ਥੋੜ੍ਹੇ ਤਨਖਾਹਾਂ ਅੱਗੇ ਫਿਰ ਵੱਧਦੀਆਂ ਗਈਆਂ ਨੇ, ਵੱਧਦੀਆਂ ਗਈਆਂ ਨੇ। ਜਦੋਂ ਕਿੰਨੀ ਮੈਂ ਨੌਕਰੀ ਤੁਸੀਂ ਫਿਰ ਕੀਤੀ? 15 ਸਾਲ ਕਰਕੇ ਆ 15 ਸਾਲ ਕਰਕੇ ਆਏ। 15 ਸਾਲ ਕੀਤੀ ਹੈ ਲੇਕਿਨ
ਇਮਾਨਦਾਰੀ ਨਾਲ ਨੌਕਰੀ ਕੀਤੀ ਗਵਰਨਮੈਂਟ ਨੇ ਘਰ ਠੀਕ ਹੈ ਕੋਈ ਕੰਮ ਨਹੀਂ ਜਿਹੜਾ ਫਿਰ ਕੀਤੀ ਨਹੀਂ ਘਰ ਮਾਸ਼ਾਅੱਲਾ ਉਹ ਚ ਨਜ਼ਰ ਆ ਰਿਹਾ ਅੱਲਾਹ ਪਾਕ ਤੁਹਾਡੀ ਮਾਸ਼ਾਅੱਲਾ ਬਿਹਤਰੀਨ ਸਿਹਤ ਹੈ 85 ਸਾਲ ਤੁਹਾਡੀ ਉਮਰ ਹੈ ਹਾਂ ਤੇ ਜ਼ਾਹਰਨ ਦੇਖਣ ਨੂੰ ਤੁਹਾਡੀ ਸਿਹਤ ਠੀਕ ਆ ਚਲੋ ਅੰਦਰੂਨੀ ਬਿਮਾਰੀਆਂ ਤੇ ਇਸ ਉਮਰ ਚ ਕੁਛ ਨਾ ਕੁਛ ਮੇਰੀ ਇਨਸਾਨ ਨੂੰ ਲੱਗੀ ਹੁੰਦੀਆਂ ਨੇ ਮੇਰਾ ਜਿਹੜਾ ਹੈ ਨਾ ਵਜੂਦ ਮੈਂ ਜਦ ਬਚਪਨ 'ਚ ਸਾਂ ਭਰਤੀ ਹੋ ਗਿਆ ਤੇ ਇਸ ਤਰ੍ਹਾਂ ਕਰ ਚੰਗੀ ਟੈਟ ਸਹੀ ਜੀ ਬਾਡੀ ਸੀ ਮੇਰੀ ਬਾਡੀ ਸਮਝਿਆ ਹਾਂ ਉੱਥੇ ਕਦੇ ਮੁੰਡੇ ਛੁੰਡੇ ਨੇ ਸੈਂਟਰ ਦੇ ਵਿੱਚ ਜਾਂ ਯੂਨਿਟ ਦੇ ਵਿੱਚ ਕੱਢਦੇ ਖੇਲਾਂ ਛੇਲਾਂ ਦੇ ਕੁਸ਼ਤੀ ਵਾਲੇ ਮੁੰਡੇ ਮੈਨੂੰ ਵੀ ਕੱਢਦੇ ਮੈਂ ਵੀ ਕੋਲ ਕੇ ਆਉਂਦਾ ਰਿਹਾ ਹਾਂ ਯਾਨੀ ਕਿ ਕੰਪਨੀ ਲੈਵਲ ਤੇ ਤੁਸੀਂ ਖੇਡਦੇ ਰਹੇ ਹੋ ਹੈ ਹਾਂ ਅੱਛਾ ਨਾਨਕੇ ਤੁਹਾਡੇ ਕਿੱਥੇ ਆ ਨਾਨਕੇ ਨਾਨਕੇ ਮੇਰੇ ਉਹ ਐ ਨਾਲ ਨੰਗਾ ਮਾਜਰਾ ਨੰਗਾ ਮਾਜਰਾ ਹਾਂ ਤੇ ਨਾਨਕੇ ਨਹੀਂ ਜਾਂਦੇ ਰਹੇ ਉੱਥੇ ਤੇ? ਮੈਂ ਜਾਂਦਾ ਰਿਹਾ ਨਾਨਕੇ ਕਿੰਨੇ ਕੁ ਵਾਰੀ ਤੁਹਾਨੂੰ ਯਾਦ ਆ ਕਿ ਤੁਸੀਂ ਜਦੋਂ ਗਏ ਹੋ ਇੱਕ ਕਾਫੀ ਮੈਂ ਜਾਂਦੇ ਰਹੇ ਥੋੜੀ ਉਮਰ ਦੇ ਬਥੇਰੇ ਵਾਰੀ ਗਿਆ ਫਿਰ ਬਾਅਦ ਚ ਬਣ ਗਿਆ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਇਹ ਰਿਆਸਤ ਉੱਧਰ ਆ ਗਈ ਅਤੇ 47 ਤੋਂ ਪਹਿਲੇ ਤੁਸੀਂ ਜਾਂਦੇ ਰਹੇ ਉੱਥੇ ਪਹਿਲੇ ਜਾਂਦੇ ਰਿਹਾ ਉਹਦੇ ਨਾਲ ਨਾਲ ਕੋਈ ਪਿੰਡ ਕਿਸੇ ਦਾ ਨਾਮ ਯਾਦ ਹੈ ਕਿ ਨਾਲ ਕਿਹੜੇ ਕਿਹੜੇ ਪਿੰਡ ਨੇ ਉਹ ਇਹਨੇ ਜਿਹੜਾ ਨੰਗਾ ਸੀ ਨਾ, ਨਾਲ ਉਹਦੇ ਮਾਜਰਾ ਉਰਲੇ ਪਾਸੇ ਆ ਹਾਂ ਨੰਗਾ ਮਾਜਰਾ ਮਸ਼ਹੂਰ ਹੈ ਠੀਕ ਹੈ ਹਾਂ ਤੇ ਜਿਹੜੇ ਉਹ ਨੰਗੇ ਦੇ ਅੱਗੇ ਪਿੰਡ ਆ ਉਹਨਾਂ ਨੇ ਕੋਈ ਨਾਮ ਮੈਨੂੰ ਯਾਦ ਇੱਕ ਨਾਂ ਹੈ ਯਾਦ ਕੇਸੋ ਕੇਸੋ ਨਹੀਂ ਪਿੰਡ ਕੇਸੋ ਕਮੋਰ ਹਾਂ ਕੇਸੋ ਕਮੋਰਾ ਅੱਛਾ ਕੇਸੋ ਕਮੋਰ ਹੋ ਗਿਆ ਉਸ ਤੋਂ ਬਾਅਦ ਇਹਨੇ ਕੇਸੋ ਕਮੋਰ ਤੁਸੀਂ ਦੇਖਿਆ ਨਾ ਨਹੀਂ ਮੈਂ ਆਪਦੇ ਗਿਆ ਹੀ ਨਹੀਂ ਮੈਂ ਆਪਣੇ ਨਾਨਕੇ ਤੋਂ ਅੱਗੇ ਨਹੀਂ ਗਿਆ ਐੜਾ ਨਹਨਾਲ ਵਾਲਾ ਨਾਲਾ ਆਂਦਾ ਪਿਆ ਆਹੋ ਇਹ ਉਧਰੋਂ ਹੀ ਇਹ ਆਉਂਦਾ ਤੁਹਾਡੇ ਪਿੰਡ ਦੇ ਲੈਂਦੇ ਆਂਦਾ ਪਿਆ ਕਿ ਚੜਦੇ ਆਂਦਾ ਪਿਆ ਜਿਹੜਾ ਉਹ ਨੰਗਾ ਮਾਜਰਾ ਸੀ ਆਹੋ ਇਹਦੇ ਕਿਹੜੇ ਚੜਦੇ ਆ ਰਹੇ ਜਾਂ ਲੈਂਦੇ ਆ ਰਹੇ ਨਹੀਂ ਉਹ ਪਹਾੜ ਵਾਲੇ ਪਾਸੇ ਆਉਂਦਾ ਨਾ ਪਹਾੜਾਂ ਦੇ ਹਾਂ ਪਾਸੇ ਤੇ ਜਿਹੜਾ ਨਾਲਾ ਸੀ ਨਾ ਹਾਂ ਉਹ ਪਿੰਡ ਨਾਲ ਉਹਦੀ ਵਗਦਾ ਹੀ ਆਉਂਦੇ ਅੱਛਾ ਤੇ ਇਸ ਸਾਈਡ ਤੇ ਪਿੰਡ ਆਪਣਾ ਹੈ ਨਾਨਕੇ ਪਿੰਡ ਹੈ ਹਾਂ ਪਿੰਡ ਹਾਂ। ਨਾਨਾ ਜੀ ਦਾ ਕੀ ਨਾਂ ਸੀ ਮੇਰੇ ਨਾਨਾ ਜੀ ਜੀ ਉਹਦਾ ਨਾਂ ਤੇ ਉਹ ਉਹ ਸਾਦੇ ਜ਼ਮਾਨੇ ਦਾ ਜੀ ਜੀ ਫਕੀਰ ਮੋਹਨ ਦਾ ਨਾਂ ਸੀ ਉਹਦਾ ਤੇ ਫਕੀਰੀ ਆਖਦੇ ਨੇ ਠੀਕ ਹੈ ਤੇ ਕੋਈ ਮਾਮੂਆਂ ਦਾ ਨਾਂ ਯਾਦ ਹੋਏ ਮਾਮੂ ਦਾ ਨਾਂ ਮੇਰਾ ਮਾਮੂ ਜਿਹੜਾ ਨਾ, ਇੱਕੋ ਮਾਮੂ ਸੀ, ਉਹਦਾ ਨਾਂ ਸੀ ਇਸਮਾਈਲ ਇਸਮਾਈਲ ਹਾਂ ਠੀਕ ਹੈ ਅਚੂ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਸਾਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਪਸ਼ਪ ਲਾ ਕੇ ਆਹ ਅੱਲਾਹ ਪਾਕ ਅੱਗੇ ਅਸੀਂ ਦੁਆ ਕਰਨੇ ਆ ਕਿ ਅੱਲਾਹ ਪਾਕ ਤੁਹਾਨੂੰ ਸਾਰੀ ਜ਼ਿੰਦਗੀ ਸਿਹਤ ਅੱਛਾ ਅੱਲਾਹ ਤਾਲਾ ਦਾ ਸਿੱਧ ਦੇਵੇ ਤੁਹਾਨੂੰ ਕਾਮਯਾਬੀ ਜਿਹੜੇ ਜੀ ਇਸ ਪਿੰਡ ਵਿੱਚ ਰਹਿੰਦੇ ਸਨ ਪਹਿਲੇ 47 ਤੋਂ ਆਹ ਇੱਥੋਂ ਚਲਾ ਗਏ ਨੇ ਆਹ ਤੁਹਾਡੀ ਅਗਰ ਕੋਈ ਇਹ ਬੈਠਕ ਸਾਡੀ ਗੱਲਬਾਤ ਕੋਈ ਸੁਣਦਾ ਹੈ ਹੂੰ ਉਹਨੂੰ ਕੋਈ ਮੈਸੇਜ ਦੇਣਾ ਹੈ ਤਾਂ ਦੇ ਦਿਓ ਹੱਸਦੇ ਬਸਦੇ ਰਹੋ ਅਸਲਾਮ ਅਲੈਕੁਮ